ਵੀਅਰਸ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੇ ਸੱਚ ਵਿੱਚ। ਐਂਡ ਡਾਕਟਰ ਸਾਹਿਬ ਜੋ ਸਾਡੇ ਕੋਲ ਈਮੇਲ ਆਈ ਸੀ ਵੀਰ ਅਮਰਪਾਲ ਸਿੰਘ ਜਿਹੜਾ ਦੂਸਰਾ ਸਵਾਲ ਹੈ ਉਹਨਾਂ ਦਾ ਦੂਸਰਾ ਪਾਰਟ ਸੀ ਕਿ ਅਸੀਂ ਇੱਕ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਕਿਹਾ ਕਿ ਨਵੰਬਰ 84 ਦੇ ਵਿੱਚ ਬੰਬਈ ਦੇ ਵਿੱਚ ਸਿੱਖ ਇਸ ਲਈ ਬਚ ਗਏ ਕਿ ਉਹਨਾਂ ਨੇ ਬਾਲ ਠਾਕਰੇ ਜਿਹੜਾ ਕਿ ਸ਼ਿਵ ਸੈਨਾ ਦਾ ਹਿਟਲਰ ਮਰ ਗਿਆ ਹੁਣ ਤਾਂ ਕਿ ਉਹਦੇ ਨਾਲ ਡੀਲ ਕੀਤੀ ਸੀ। ਉਹਨਾਂ ਨੇ ਪੁੱਛਿਆ ਵੀ ਇਸ ਡੀਲ ਦਾ ਵੇਰਵਾ ਕੀ ਸੀ। ਦੇਖੋ ਇਹ ਜਿਹੜੇ ਦਾਦੇ ਹੁੰਦੇ ਨੇ ਗੈਂਗਸਟਰ ਜਾਂ ਇਸ ਕਿਸਮ ਦੇ, ਇਹਨਾਂ ਦੇ ਨਾਲ ਡੀਲ ਦਾ ਮਤਲਬ ਤਾਂ ਮਨੀ ਹੁੰਦਾ ਜੀ। ਸੋ ਕਿੰਨਾ ਪੈਸਾ ਐਕਸਚੇਂਜ ਕੀਤਾ ਹੈਂਡਸ ਉਹਦਾ ਤਾਂ ਪਤਾ ਨਹੀਂ ਹੈ, ਪਰ ਬਹੁਤ ਵੱਡਾ ਸਮ ਸੀ, ਕਰੋੜਾਂ 'ਚ ਸੀ ਜੀ। ਔਰ ਇਸ ਸਮ ਦੇ ਐਕਸਚੇਂਜ ਕਰਨ ਤੋਂ ਬਾਅਦ ਉਹਨੇ ਬਾਲ ਠਾਕਰੇ ਨਹੀਂ, ਜਿਹੜੇ ਚੰਗੇ ਗੈਂਗਸਟਰ ਨੇ ਜਿਹਨੂੰ ਆਪਣੀ ਪ੍ਰੋਟੈਕਸ਼ਨ ਥੱਲੇ ਲੈਂਦੇ ਨੇ, ਉਹਨੂੰ ਫਿਰ ਯਕੀਨੀ ਬਣਾਉਂਦੇ ਨੇ ਕਿ ਉਸ ਗੱਲ ਨੂੰ ਇੰਪਲੀਮੈਂਟ ਕੀਤਾ ਜਾਏ। ਸੋ ਉਸ ਬਾਲ ਠਾਕਰੇ ਦੇ ਕ੍ਰੈਡਿਟ 'ਚ ਜਾਂਦਾ ਹੈ ਕਿ ਉਹਨੇ ਰਕਮ ਲੈ ਕੇ ਜਿਹੜਾ ਫਿਰ ਬੰਬਈ ਦੇ ਵਿੱਚ ਸਿੱਖਾਂ ਦਾ ਕੋਈ ਨੁਕਸਾਨ ਨਹੀਂ ਹੋਣ ਦਿੱਤਾ। ਸੋ ਇਹ ਗੱਲ ਫॉर श्योर ਹੈ ਕਿ ਜਿਹੜੀ ਹੈ ਉਹਦੇ ਨਾਲ ਬਹੁਤ ਵੱਡਾ ਅਮਾਊਂਟ ਜਿਹੜਾ ਹੈ ਉਹ ਉਹਨੇ ਕੰਮ ਕੀਤਾ ਬੰਬਈ ਦੇ ਸਿੱਖਾਂ ਦੇ ਬਚਾਅ ਦੇ ਲਈ। ਜੀ ਡਾਕਟਰ ਸਾਹਿਬ, ਸਾਡੀ ਅਗਲੀ ਈਮੇਲ ਸਾਊਦੀ ਅਰਬ ਤੋਂ ਵੀਰ ਕਮਲਜੀਤ ਸਿੰਘ ਖਾਲਸਾਨੀ ਦੀ ਹੈ। ਇਹ ਲਿਖਦੇ ਹਨ, ਵੀਰ ਅਮਰਜੀਤ ਸਿੰਘ ਜੀ ਅਤੇ ਭੈਣ ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, 15 ਅਗਸਤ ਨੂੰ ਦਿੱਲੀ ਵਿੱਚ ਸਿੱਖਾਂ ਨਾਲ ਹੋਏ ਵਿਵਹਾਰ ਤੋਂ ਪਤਾ ਲੱਗਦਾ ਹੈ ਕਿ ਹਿੰਦ ਸਰਕਾਰ ਬਾਰ-ਬਾਰ ਦੱਸਣਾ ਚਾਹੁੰਦੀ ਹੈ ਕਿ ਇਹ ਮੁਲਕ ਤੁਹਾਡਾ ਨਹੀਂ ਹੈ। ਅਗਰ ਇੱਜ਼ਤ ਮਾਨ ਨਾਲ ਰਹਿਣਾ ਹੈ ਤਾਂ ਆਪਣਾ ਮੁਲਕ ਖੁਦ ਬਣਾ ਲਵੋ, ਇਹ ਮੁਲਕ ਤੁਹਾਡਾ ਨਹੀਂ ਹੈ। ਹੁਣ ਸਰਬੱਤ ਖਾਲਸਾ ਨੂੰ ਹਿੰਮਤ ਕਰਕੇ ਆਪਣੇ ਸੋਨੇ ਘਰ ਦੀ ਤਾਮੀਰ ਕਰਨ ਦੀ ਬੇਹੱਦ ਜ਼ਰੂਰਤ ਹੈ। ਡਾਕਟਰ ਸਾਹਿਬ, ਵੀਰ ਕਮਲਜੀਤ ਸਿੰਘ ਖਾਲਿਸਤਾਨੀ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਸਾਊਦੀ ਅਰਬ ਤੋਂ ਲਿਖਿਆ ਜੀ। ਜਦੋਂ ਵੀ ਸਾਊਦੀ ਅਰਬ ਸ਼ਬਦ ਆਉਂਦਾ ਹੈ ਸੋ ਸਾਨੂੰ ਲੱਗਦਾ ਹੈ ਕਿ ਵੀ ਈਵਨ ਉਸ ਗੜ੍ਹ ਦੇ ਵਿੱਚ ਵੀ ਸਾਡੇ ਵੀਰ ਬੈਠੇ ਉਹ ਤੜਫ ਰੱਖਦੇ ਨੇ ਜੀ ਆਪਣੇ ਘਰ ਦੀ, ਕੌਮੀ ਘਰ ਦੀ, ਖਾਲਿਸਤਾਨ ਦੀ ਨਾਂ ਨਾਲ ਵੀ ਉਹਨਾਂ ਨੇ ਪੱਕੇ ਤੌਰ ਤੇ ਖਾਲਿਸਤਾਨ ਲਿਖਿਆ ਹੈ ਜੀ। ਉਹਨਾਂ ਨੇ ਇਸ਼ਾਰਾ ਕੀਤਾ ਜੋ ਤਿਲਕ ਵਿਹਾਰ ਦੇ ਵਿੱਚ ਦਿੱਲੀ 'ਚ ਹੋਇਆ ਹੈ ਜੀ। ਮੈਨੂੰ ਇਸ ਗੱਲ ਦੀ ਹੈਰਾਨੀ ਤਾਂ ਬਹੁਤੀ ਨਹੀਂ ਹੈ ਕਿ ਵੀ ਇਹ ਕਿਉਂ ਹੋਇਆ, ਕਿਉਂਕਿ ਇਹ ਤਾਂ ਲਗਾਤਾਰਤਾ ਨਾਲ ਪਿਛਲੇ 29 ਸਾਲ ਤੋਂ ਇਹ ਵਰਤਾਰਾ ਹੈ ਔਰ ਉਹੀ ਭੀੜਾਂ, ਉਹੀ ਕਰਾਊਡ ਜਿਹੜੀ ਉਹਨਾਂ ਦੇ ਨਾਲ ਲੱਗਦੀ ਆਬਾਦੀ ਹੈ, ਜਿਹਨੂੰ ਬੇਸ਼ੱਕ ਬਾਲਮੀਕੀ ਆਬਾਦੀ ਕਿਹਾ ਗਿਆ ਹੈ, ਪਰ ਮੈਂ ਸਮਝਦਾ ਵੀ ਇਹ ਸਾਰਾ ਇਹ ਤਾਂ ਗਰੀਬ ਲੋਕ ਜਿਨ੍ਹਾਂ ਨੂੰ ਹਾਇਰਡ ਅਸੈਸਿਨਸ ਕਹਿੰਦੇ ਨੇ ਜਾਂ ਜਿਨ੍ਹਾਂ ਨੂੰ ਤੁਸੀਂ ਪਹਾੜੇ ਦੇ ਉੱਤੇ ਲਿਆਂਦੇ ਹੋ ਕਾਤਲਾਂ ਨੂੰ, ਉਹ ਕਿਸੇ ਭਾਈਚਾਰੇ 'ਚੋਂ ਵੀ ਮਿਲ ਜਾਂਦੇ ਨੇ। ਸੋ ਅਸੀਂ ਕੋਈ ਗਰਜ ਨਹੀਂ ਰੱਖਣਾ ਚਾਹੁੰਦੇ ਕਿਸੇ ਇੱਕ ਭਾਈਚਾਰੇ ਜਾਂ ਫਿਰਕੇ ਦੇ ਖਿਲਾਫ, ਕਿਉਂਕਿ ਇਹ ਉਹਨਾਂ ਦਾ ਮੋਡਸ ਆਪਰੈਂਡੀ ਹੈ, ਕੰਮ ਕਰਨ ਦਾ ਤਰੀਕਾ ਹੈ। ਇਵੇਂ ਹੀ ਇਹਨਾਂ ਨੇ ਨਵੰਬਰ 84 'ਚ ਜਿਹੜੇ ਗਰੀਬ ਆਬਾਦੀਆਂ ਦੇ ਲੋਕ ਨੇ ਉਹਨਾਂ ਨੂੰ ਸ਼ਰਾਬ ਪਿਆ ਕੇ, ਪੈਸੇ ਦੇ ਕੇ ਔਰ ਇਹ ਕਹਿ ਕੇ ਕਿ ਜੋ ਵੀ ਲੁੱਟੋ ਤੁਹਾਡਾ ਹੈ ਔਰ ਇਹ ਅਸ਼ੋਰ ਕਰਕੇ ਕਿ ਵੀ ਤੁਹਾਡੇ ਖਿਲਾਫ ਕੋਈ ਕੇਸ ਰਜਿਸਟਰ ਨਹੀਂ ਹੋਏਗਾ, ਇਹੋ ਜਿਹਾ ਹੀ ਵਰਤਾਰਾ ਹੁਣ ਸੀ। ਪਰ ਜਿਹੜੀ ਗੱਲ ਜ਼ਿਆਦਾ ਹੈਰਾਨੀ ਵਾਲੀ ਸੀ ਕਿ ਜਿਸ ਤਰੀਕੇ ਨਾਲ ਮੀਡੀਆ ਨੇ ਟੋਟਲ ਬਲੈਕਆਊਟ ਕੀਤਾ ਇਸ ਖਬਰ ਦਾ, ਅਦਰ ਦੈਨ ਕਿ ਸਿੱਖ ਚੈਨਲ ਦਾ ਇੱਕ ਰਿਪੋਰਟਰ ਮੌਕੇ ਤੇ ਸੀ, ਉਸ ਦੀ ਵੀਡੀਓ ਆਈ, ਪੰਜਾਬ ਸਪੈਕਟਰਮ ਨੇ ਪੰਥਕ ਹਵਾਲੇ ਦੇ ਨਾਲ ਇਸ ਇਸ਼ੂ ਨੂੰ ਡਿਸਕਸ ਕੀਤਾ ਔਰ ਉਸ ਤੋਂ ਬਾਅਦ ਜਿਹੜੇ ਈਵਨ ਪਹਿਲੀ ਸਟੇਜ ਤੇ ਕੁਝ ਸਿੱਖ ਵੀ ਬਾਹਰ ਨਿਕਲੇ ਆਪਣੀ ਗੱਲ ਕਹਿਣ ਦੇ ਲਈ, ਪਰ ਇੱਕਦਮ ਖਬਰ ਜਿਹੜੀ ਆ ਉਹ ਬਿਲਕੁਲ ਗਾਇਬ ਹੋ ਗਈ। ਟਾਈਮਜ਼ ਆਫ ਇੰਡੀਆ ਜਾਂ ਕਿਸੇ ਨੇ ਦੋ ਸੰਪਰਦਾਵਾਂ ਦਾ ਟਕਰਾਅ ਇੱਦਾਂ ਦਾ ਕਰਕੇ ਗੋਲ-ਮੋਲ ਜਿਹੀ ਖਬਰ ਦਿੱਤੀ। ਈਵਨ ਇੰਟਰਨੈਸ਼ਨਲ ਨਿਊਜ਼ ਚੈਨਲ ਜਿਹਨੇ ਨੇ ਇਨਕਲੂਡਿੰਗ BBC ਇਸ ਖਬਰ ਨੂੰ ਬਿਲਕੁਲ ਗਾਇਬ ਕਰ ਦਿੱਤਾ ਔਰ ਉਸ ਤੋਂ ਬਾਅਦ ਹੁਣ ਤੱਕ, ਕਿਉਂਕਿ ਮੁੱਢਲੀਆਂ ਖਬਰਾਂ ਸੀ ਕਿ ਇੰਨੇ ਜ਼ਖਮੀ ਨੇ, ਉਹਨਾਂ 'ਚੋਂ ਕਿਸੇ ਦੀ ਕੋਈ ਫੋਟੋ ਕਿਸੇ ਮੀਡੀਆ 'ਚ ਨਹੀਂ ਆਈ, ਕਿਸੇ ਜ਼ਖਮੀ ਦੇ ਨਾਲ ਇੰਟਰਵਿਊ ਨਹੀਂ ਆਇਆ। ਉਸ ਤੋਂ ਬਾਅਦ ਕੀ ਹੋਇਆ ਜਾਂ ਕੇਸਿਸ ਜਿਹੜੇ ਨੇ ਸਿਰਫ ਸਿੱਖਾਂ ਦੇ ਖਿਲਾਫ ਹੀ ਦਰਜ ਹੋਏ, ਇਹ ਰਿਪੋਰਟ ਜ਼ਰੂਰ ਆਈ। ਸੋ ਇਹ ਵਰਤਾਰਾ ਜਿਹੜਾ ਹੈ ਇਹ ਬੇਸ਼ੱਕ ਛੋਟੇ ਸਕੇਲ 'ਤੇ ਇਸ ਵਾਰ ਗੱਲ ਹੋਈ ਹੈ, ਪਰ ਇਹ ਸਾਨੂੰ ਵਾਰਨਿੰਗ ਵੀ ਦੇ ਰਿਹਾ ਹੈ ਕਿ ਜਿਵੇਂ ਨਵੰਬਰ 84 ਜਾਂ ਉਸ ਤੋਂ ਪਹਿਲਾਂ ਜੂਨ 84 'ਚ ਤਾਂ ਡੈਲੀਬਰੇਟਲੀ ਉਹਨਾਂ ਨੇ ਸਾਰਾ ਪੰਜਾਬ ਹੀ ਕੱਟ ਆਫ ਕਰਤਾ ਸੀ ਬਾਕੀ ਦੁਨੀਆ ਨਾਲੋਂ, ਫੌਜ ਦੇ ਹਵਾਲੇ ਕਰ ਦਿੱਤਾ ਸੀ, ਸਾਰੇ ਮੀਡੀਆ ਮੈਨ ਬਾਹਰ ਕੱਢ ਦਿੱਤੇ ਸੀ। ਪਰ ਇਸ ਵਾਰ ਤਾਂ ਦਿੱਲੀ 'ਚੋਂ ਉਹਨਾਂ ਨੇ ਕੋਈ ਫੋਰਨ ਕੋਰਸਪੋਂਡੈਂਟ ਬਾਹਰ ਨਹੀਂ ਕੱਢੇ ਜਾਂ ਇੰਡੀਅਨ ਮੀਡੀਆ ਚੈਨਲ ਜਿਨ੍ਹਾਂ ਦੀ ਗਿਣਤੀ ਇਸ ਵੇਲੇ ਸੈਂਕੜਿਆਂ ਦੇ ਵਿੱਚ ਹੈ, ਖਾਸ ਤੌਰ ਤੇ ਟੈਲੀਵਿਜ਼ਨ ਚੈਨਲ ਜਿਹੜੇ ਇੱਕ ਕੁੱਤੇ ਮਰੇ ਦੀ ਰਿਪੋਰਟ ਲਈ 6-6 ਚੈਨਲ ਜਿਹੜੇ ਨੇ ਉਹੀ ਸਟੋਰੀ ਰਿਪੀਟ ਕਰ ਰਹੇ ਹੁੰਦੇ ਨੇ, ਕਿੱਥੇ ਹੈ ਸਟੋਰੀ ਇਸ ਦੀ। ਸੋ ਇਸ ਗੱਲ ਦਾ ਧਿਆਨ ਰਹੇ ਕਿ ਫਿਊਚਰ 'ਚ ਜਿਸ ਤਰੀਕੇ ਨਾਲ ਨਰਿੰਦਰ ਮੋਦੀ ਨੂੰ ਹੁਣ ਸ਼ਿੰਗਾਰਿਆ ਜਾ ਰਿਹਾ ਔਰ ਇਹ ਕਾਂਗਰਸ ਦੇ ਲੀਡਰ ਦਿਗਵਿਜੇ ਸਿੰਘ ਨੇ ਕਿਹਾ ਕਿ ਜਿਹੜੇ ਟੈਕਟਿਕ ਹਿਟਲਰ ਨੂੰ ਅੱਗੇ ਲਿਆਉਣ ਦੇ ਲਈ ਵਰਤੇ ਗਏ ਸੀ ਉਹੀ ਟੈਕਟਿਕ ਜਿਹੜੇ ਨੇ
ਉਹ ਨਰਿੰਦਰ ਮੋਦੀ ਨੂੰ ਅੱਗੇ ਲਿਆਉਣ ਲਈ ਵਰਤੇ ਜਾ ਰਹੇ ਨੇ। ਔਰ ਉਹਨਾਂ ਚੋਂ ਹੀ ਨਿਕਲ ਰਿਹਾ ਵੀ ਯੂਪੀ ਦੇ ਵਿੱਚ ਵਿਸ਼ਵ ਹਿੰਦੂ ਪਰਿਸ਼ਦ ਨੇ ਕਿਹਾ ਜੀ ਅਸੀਂ ਰਾਮ ਮੰਦਿਰ ਬਣਾਉਣ ਦੇ ਲਈ ਜਿਹੜਾ ਹੈ ਉਹ ਪ੍ਰੋਸੈਸ਼ਨ ਕੱਢਣਾ ਹੈ। ਯੂਪੀ ਗਵਰਨਮੈਂਟ ਜੇ ਰੋਕਿਆ, ਉਹਨਾਂ ਨੇ ਕਿਹਾ ਜੀ ਅਸੀਂ ਇਹ ਕਿਵੇਂ ਰੁਕੇਗਾ, ਨਹੀਂ ਰੁਕਿਆ ਜਾ ਸਕਦਾ। ਰਾਜਸਥਾਨ 'ਚ ਕੋਈ ਛੋਟੇ ਜਿਹੇ ਝਗੜੇ ਕਿ ਕੋਈ ਬੱਚੀ ਕਿਤੇ ਕਿਸੇ ਦੇ ਨਾਲ ਉਹਦਾ ਅਫੇਅਰ ਹੈ, ਉਹਦੇ ਥੱਲੇ ਦਰਜਨਾਂ ਪਿੰਡਾਂ ਦੇ ਵਿੱਚ ਜਾਟ ਜਿਹੜਾ ਉਹਨਾਂ ਦੀ ਕਮਿਊਨਿਟੀ ਹੈ ਉਹਨਾਂ ਨੇ ਮੁਸਲਮਾਨਾਂ ਦਾ ਟੋਟਲ ਬਾਈਕਾਟ ਕਰ ਦਿੱਤੇ ਔਰ ਉਹ ਬੜੇ ਗਰੀਬ ਮੁਸਲਮਾਨ ਨੇ, ਲੋਹਾਰ ਉਹਨਾਂ ਖੇਤਾਂ 'ਚ ਹੀ ਕੰਮ ਕਰਨ ਵਾਲੇ। ਸੋ ਇਹ ਜਿਵੇਂ ਜਿਵੇਂ ਤੁਸੀਂ ਹਰ ਸਟੇਟ ਦੇ ਵਿੱਚ ਦੇਖ ਰਹੇ ਹੋ ਕਿ ਕਸ਼ਮੀਰ ਦੇ ਵਿੱਚ ਜਿਵੇਂ ਕਿਸ਼ਤਵਾੜ ਦੇ ਵਿੱਚ ਇਹ ਸਾਰੀ ਡਰਾਮੇਬਾਜ਼ੀ ਈਦ ਦੇ ਮੌਕੇ ਤੇ ਇਹਨਾਂ ਨੇ ਬੀਜੇਪੀ ਨੇ ਕੀਤੀ। ਸੋ ਉਹਦੇ ਤੋਂ ਲੱਗਦਾ ਕਿ ਐਗਜ਼ੈਕਟਲੀ ਹਿਟਲਰ ਦੀ ਆਮਦ ਤੋਂ ਪਹਿਲਾਂ ਇਸ ਕਿਸਮ ਦਾ ਮਾਹੌਲ ਸਿਰਜਿਆ ਗਿਆ ਸੀ ਔਰ ਜਿਹਦੇ ਤੋਂ ਬਾਅਦ ਲੋਕਾਂ ਨੂੰ ਲੱਗਣ ਲੱਗ ਗਿਆ ਸੀ ਕਿ ਵੀ ਇਹ ਜਿਹੜੀ ਸਿਚੁਏਸ਼ਨ ਹੈ ਇਹ ਇਹਨਾਂ ਤੋਂ ਕੰਟਰੋਲ ਨਹੀਂ ਹੋਣੀ ਔਰ ਹਿਟਲਰ ਹੀ ਇਹਦਾ ਆਨਸਰ ਹੈ। ਸੋ ਮੈਂ ਸਮਝਦਾ ਵੀ ਦੂਜੇ ਪਾਸਿਓਂ ਵੀਰ ਕਮਲਜੀਤ ਸਿੰਘ ਹੋਰਾਂ ਨੇ ਸਿੱਖ ਕੌਮ ਨੂੰ ਇਹ ਕਾਲ ਦਿੱਤੀ ਹੈ ਕਿ ਵੀ ਇਹ ਟਾਈਮ ਹੈ ਕਿ ਸਰਬੱਤ ਖਾਲਸਾ ਆਪਣੇ ਨਿਸ਼ਾਨੇ ਵੱਲ ਜਿਹੜਾ ਉਹ ਸੇਧਤ ਹੋਏ ਔਰ ਖਾਲਿਸਤਾਨ ਬਣਾਉਣ ਦੇ ਲਈ ਕੰਮ ਕਰੇ। ਸੋ ਇਸ ਵੇਲੇ ਸਰਬੱਤ ਖਾਲਸਾ ਦੇ ਤਾਂ ਬਾਦਲ ਬੈਠੇ ਜੀ, ਅਕਾਲ ਤਖਤ ਉਹਨਾਂ ਦੇ ਕੰਟਰੋਲ 'ਚ ਹੈ। ਜਿਹੜੇ ਨਵੇਂ ਵੀ ਕੋਈ ਜਥੇਦਾਰ ਲਾ ਰਹੇ ਨੇ ਉਹਨੂੰ ਮੇਕ ਸ਼ੋਰ ਕਰਦੇ ਨੇ ਕਿ ਉਹ ਬਾਦਲ ਪਰਿਵਾਰ ਦੇ ਲਾਇਲਿਸਟ ਹੋਣ। ਸੋ ਇਹਨਾਂ ਹਾਲਾਤਾਂ 'ਚ ਮੈਂ ਸਮਝਦਾ ਵੀ ਉੱਥੋਂ ਤੱਕ ਬਹੁਤੀ ਆਸ ਨਹੀਂ ਹੈ। ਘੱਟੋ ਘੱਟ ਅਸੀਂ ਜਿਹੜੇ ਬਾਹਰ ਡਾਇਸਪੋਰਾ 'ਚ ਬੈਠੇ ਹਾਂ 35 ਲੱਖ ਤੋਂ 40 ਲੱਖ ਤੱਕ ਸਿੱਖ ਜਿਹੜੇ ਉਹ ਆਪਣਾ ਮਸਲ ਜ਼ਰੂਰ ਦਿਖਾਈਏ ਤਾਂ ਕਿ ਜਿਵੇਂ ਕੈਨੇਡਾ ਦੇ ਮਾਮਲੇ 'ਚ ਹੁਣ ਸੁਖਬੀਰ ਬਾਦਲ ਦੀ ਵਿਜ਼ਿਟ ਨੂੰ ਕੈਂਸਲ ਕਰਨ ਤੇ ਮਜਬੂਰ ਹੋਈ ਹੈ ਇੰਡੀਅਨ ਫੋਰਨ ਮਿਨਿਸਟਰੀ ਤੇ ਇਹ ਉਹ ਸਾਡੇ ਫੋਰਨ ਜਿਹੜੇ ਡਾਇਸਪੋਰਾ ਸਿੱਖਾਂ ਦੀ ਮਸਲ ਪਾਵਰ ਹੈ। ਸੋ ਮੈਂ ਸਮਝਦਾ ਵੀ ਇੱਥੋਂ ਸਾਨੂੰ ਇਸ ਵਾਰਨਿੰਗ ਨੂੰ ਜੋ ਇਸ ਵੇਲੇ 15 ਅਗਸਤ ਦੀ ਘਟਨਾ ਦੇ ਨਾਲ ਔਰ ਜਿਸ ਕਿਸਮ ਦਾ ਵਰਤਾਰਾ ਬੀਜੇਪੀ ਔਰ ਨਰਿੰਦਰ ਮੋਦੀ ਦੇ ਨਾਂ ਥੱਲੇ ਕੀਤਾ ਜਾ ਰਿਹਾ ਹੈ, ਸਾਨੂੰ ਆਪਣੇ ਆਪ ਨੂੰ ਵਿਉਂਤਬੰਦੀ ਕਰਨ ਦੀ ਲੋੜ ਹੈ ਔਰ ਇਸ ਗੱਲ ਨੂੰ ਜਿਹੜਾ ਹੈ ਬਿਲਕੁਲ ਆਪਣੇ ਨਿਸ਼ਾਨੇ ਵੱਲ ਸਿੱਧਤ ਹੋਣ ਦੀ ਲੋੜ ਹੈ। ਜੀ ਬਿਲਕੁਲ ਡਾਕਟਰ ਸਾਹਿਬ। ਸਾਡੀ ਅਗਲੀ ਈਮੇਲ ਆਕਲੈਂਡ ਨਿਊਜ਼ੀਲੈਂਡ ਤੋਂ ਵੀਰ ਆਕਾਸ਼ਦੀਪ ਸਿੰਘ ਜੀ ਦੀ ਹੈ। ਇਹ ਲਿਖਦੇ ਹਨ ਡਾਕਟਰ ਅਮਰਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੀ ਪਹਿਲੀ ਈਮੇਲ ਦਾ ਜਵਾਬ ਦੇਣ ਲਈ ਧੰਨਵਾਦ। ਮੇਰਾ ਸਵਾਲ ਦਲ ਖਾਲਸਾ ਨਾਲ ਸੰਬੰਧਿਤ ਹੈ। ਕੁਲਦੀਪ ਨਈਅਰ ਅਤੇ ਦਲ ਖਾਲਸਾ ਦੇ ਆਗੂ ਸਤਨਾਮ ਸਿੰਘ ਨਾਲ ਸੰਬੰਧਿਤ ਵੀਡੀਓ ਤੁਸੀਂ ਜ਼ਰੂਰ ਵੇਖੀ ਹੋਵੇਗੀ। ਮੈਂ ਇਸ ਸੰਬੰਧੀ ਤੁਹਾਡੀ ਟਿੱਪਣੀ ਚਾਹੁੰਦਾ ਹਾਂ। ਇਸ ਵੀਡੀਓ ਦੇ ਥੱਲੇ ਦਰਜ ਟਿੱਪਣੀਆਂ ਵਿੱਚ ਕੁਝ ਦਲ ਖਾਲਸਾ ਦੇ ਵਿਰੁੱਧ ਹਨ। ਮੈਨੂੰ ਦਲ ਖਾਲਸਾ ਬਾਰੇ ਬਹੁਤਾ ਪਤਾ ਨਹੀਂ ਹੈ। ਕੀ ਸੱਚਮੁੱਚ ਗਿਆਨੀ ਜੈਲ ਸਿੰਘ ਨੇ ਹੀ ਦਲ ਖਾਲਸਾ ਜਥੇਬੰਦੀ ਬਣਵਾਈ ਸੀ? ਮੇਰਾ ਦੂਸਰਾ ਸਵਾਲ ਖਾਲਸਾ ਦੇ ਪਾਸਪੋਰਟ ਸੰਬੰਧੀ ਹੈ, ਜਿਸ ਦੀ ਫੋਟੋ ਮੈਂ ਨਾਲ ਹੀ ਭੇਜ ਰਿਹਾ ਹਾਂ। ਕੀ ਇਹ ਪਾਸਪੋਰਟ ਸੱਚਮੁੱਚ ਕਦੀ ਰਿਲੀਜ਼ ਕੀਤਾ ਗਿਆ ਸੀ? ਕਿ ਇੱਕ ਵਾਰ ਫਿਰ ਮੈਂ ਤੁਹਾਡਾ ਸੱਚੋ ਸੱਚ ਪ੍ਰੋਗਰਾਮ ਲਈ ਧੰਨਵਾਦ ਕਰਦਾ ਹਾਂ। ਮੈਨੂੰ ਇਉਂ ਮਹਿਸੂਸ ਹੁੰਦਾ ਹੈ ਕਿ ਮੈਂ ਇੱਕ ਸੱਚਿਆਰੇ ਇਨਸਾਨ ਦੇ ਪਿੱਛੇ ਲੱਗਾ ਹਾਂ। ਤੁਸੀਂ ਆਪਣੇ ਪ੍ਰੋਗਰਾਮ ਵਿੱਚ ਜਿਹੜੇ ਵੀ ਵਿਸ਼ੇ 'ਤੇ ਗੱਲ ਕਰਦੇ ਹੋ, ਮੈਂ ਉਸ ਬਾਰੇ ਅੱਗੋਂ ਹੋਰ ਖੋਜ ਕਰਦਾ ਹਾਂ ਤਾਂ ਕਿ ਮੈਂ ਵੱਧ ਤੋਂ ਵੱਧ ਗਿਆਨ ਹਾਸਲ ਕਰ ਸਕਾਂ। ਬਹੁਤ ਬਹੁਤ ਧੰਨਵਾਦ। ਡਾਕਟਰ ਸਾਹਿਬ ਇਹਦਾ ਜਵਾਬ ਮੈਂ ਬ੍ਰੇਕ ਤੋਂ ਪਹਿਲਾਂ ਬਾਅਦ 'ਚ ਲੈ ਲਵਾਂ? ਠੀਕ ਹੈ। ਵੀਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ। ਮਿਲਦੇ ਹਾਂ ਇੱਕ ਛੋਟੇ ਬ੍ਰੇਕ ਤੋਂ ਬਾਅਦ।